इंडिया ने जिथे दो वड्डियां इन्वेस्टमेंट्स कीतियां $3 बिलियन चों एक तो उन्होंने सलमा डैम जिहड़ा हैरात च बनाया वो भी तालिबान ने अपने कंट्रोल च लिया। खुमरी दे विच जिहड़ा कुंदूस च है, कुंदूस कैपिटल उन्होंने लई है, उन्होंने पावर ट्रांसमिशन स्टेशन बनाया सी इंडिया ने, वो भी तालिबान ने लिया है। एक गल्लों जिहदे भारत की मुहारत है वो चूक नहीं रहे जां वो पिछे नहीं ने, वो है फुल फ्लैज्ड प्रोपेगेंडा वॉरफेयर। एम्बेडेड जर्नलिस्ट ਜਿਹੜਾ ਜਿਹਨੂੰ ਤੁਸੀਂ ਕਹੋ ਕਿ ਹਮ ਬਿਸਤਰ ਐਮਬੈਡਡ ਦੀ ਪੰਜਾਬੀ ਤਾਂ ਇਹੀ ਬਣਦੀ ਹੈ ਅਫਗਾਨ ਫੋਰਸਿਸ ਦੇ ਨਾਲ, ਔਰ ਉਹਦਾ ਮਰਡਰ ਹੋਇਆ, ਉਹਨੂੰ ਉਹਨਾਂ ਨੇ ਪ੍ਰੋਪੇਗੇਟ ਕੀਤਾ, ਤਾਲਿਬਾਨ ਨੇ ਮਾਰਿਆ ਔਰ ਉਹਦੀ ਬਾਡੀ ਦੇ ਉੱਤੇ ਵੀ ਨਾਚ ਕੀਤਾ। ਇਹ ਹੁਣ ਇਹ ਸਾਹਮਣੇ ਆਇਆ ਕਿ ਵੀ ਉਹ ਕੰਮ ਹੀ ਇਹਨਾਂ ਦਾ। ਜਿਹੜੇ ਸਿੱਖ ਫੈਮਲੀਜ਼ 250 ਦੇ ਕਰੀਬ ਸਿੱਖ ਔਰ ਹਿੰਦੂ ਫੈਮਲੀਜ਼ ਨੇ ਔਰ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਜਿਹੜਾ ਇਸ ਦੇ ਉੱਤੇ ਸਟੇਟਮੈਂਟ ਵੀ ਦਿੱਤੀ ਹੈ। ਉਹਨਾਂ ਨੇ ਇਹ ਕਿਹਾ ਕਿ ਜੀ ਉਹਨਾਂ ਦੀ ਹਿਫਾਜ਼ਤ ਜਿਹੜੀ ਹੈ ਉਹ ਕੀਤੀ ਜਾਏ ਔਰ ਉਹਨਾਂ ਨੂੰ ਸੇਫਲੀ ਬਾਹਰ ਕੱਢਿਆ ਜਾਏ। ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹਨਾਂ ਦਾ ਨੁਕਸਾਨ ਜਿਹੜਾ ਹੈ ਉਹ ਇੰਡੀਅਨ ਏਜੰਸੀਆਂ ਹੀ ਖੁਦ ਕਰਕੇ ਉਹਨੂੰ ਤਾਲਿਬਾਨ ਦੇ ਖਾਤੇ 'ਚ ਪਾਉਣ। ਪਾਕਿਸਤਾਨੀ ਸਿਕਿਉਰਿਟੀ ਫੋਰਸਿਸ ਕਲੈਸ਼ ਵਿਦ ਅਫਗਾਨਸ ਐਟ ਚਮਨ ਬਾਰਡਰ ਸ਼ਟ ਬਾਈ ਤਾਲਿਬਾਨ। ਹੁਣ ਕਿਉਂਕਿ ਪਾਕਿਸਤਾਨ ਨੇ ਫੈਂਸਡ ਵਾਇਰ ਵੀ ਲਾਈ ਹੈ ਔਰ ਚਮਨ ਮੇਨ ਬਾਰਡਰ ਹੈ, ਉਹਨਾਂ ਨੇ ਕਿਹਾ ਵੀ ਜਦੋਂ ਤੱਕ ਪ੍ਰੋਪਰ ਸ਼ਨਾਖਤ ਨਹੀਂ ਹੋਈ ਬਾਰਡਰ ਬੰਦ ਕੀਤਾ ਹੋਇਆ। ਹੁਣ ਲੋਕ ਜਿਹੜੇ ਭੱਜ ਰਹੇ ਨੇ। दर्शकों ब्रेक तो बाद तुहाडा सब दा भरपूर स्वागत है। सो व्यूअर्स हुण आपां गलबात करन जा रहे हैं तालिबान ते अफगानिस्तान के हवाले नाल कि तालिबान अफगानिस्तान विच हवा की तेजी वांग इलाके फतेह करते जा रहे हैं और काबल उन्हां दी मार हेठ है। सो 3 लाख अफगान फौज बिना लड़े ही मैदान च भगौड़ी हो चुकी है। अफगानिस्तान के प्रेजिडेंट अशरफ गनी वालों ਹੁਣ ਵਾਰਲॉर्ड्स ਨੂੰ ਤਾਲਿਬਾਨਾਂ ਨਾਲ ਲੜਨ ਲਈ ਇਕਜੁੱਟ ਕੀਤਾ ਜਾ ਰਿਹਾ ਹੈ। ਸੋ ਦੇਖਣ ਵਾਲੀ ਵਿਊਅਰਸ ਗੱਲ ਇਹ ਹੈ ਕਿ ਜਿੱਥੇ ਤਾਲਿਬਾਨ ਨੇ 3 ਲੱਖ ਅਫਗਾਨ ਫੌਜ ਦੀ ਬਾਂਹ ਕਰਾ ਦਿੱਤੀ ਹੋਵੇ, ਉੱਥੇ ਕੀ ਵਾਰਲॉर्ड्स ਤਾਲਿਬਾਨ ਸਾਹਮਣੇ ਟਿਕ ਸਕਣਗੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਕੱਲ੍ਹ ਅਫਗਾਨਿਸਤਾਨ ਵੱਲ ਹਰ ਇੱਕ ਦੀਆਂ ਅੱਖਾਂ ਹੀ ਨਹੀਂ ਲੱਗੀਆਂ ਹੋਈਆਂ। ਦੁਨੀਆ ਦੇ ਸਾਰੇ ਮੁਲਕ ਖਾਸ ਤੌਰ 'ਤੇ ਪੱਛਮੀ ਤਾਕਤਾਂ ਅਮਰੀਕਾ UK ਸਮੇਤ ਉਹਨਾਂ ਨੇ ਆਪਣੀ ਪੂਰੀ ਗਰਦਨ ਧੌਣ ਜਿਹਨੂੰ ਅਸੀਂ ਕਹਿੰਦੇ ਉਹ ਘੁਮਾਈ ਹੋਈ ਹੈ ਔਰ ਉੱਧਰੋਂ ਨਾ ਅੱਖਾਂ ਜਿਹੜੀਆਂ ਨੇ ਪਾਸੇ ਜਾਂਦੀਆਂ ਨੇ ਨਾ ਧੌਣ ਹਿਲਦੀ ਹੈ। ਕਿਉਂਕਿ ਜਿਸ ਤੇਜ਼ੀ ਨਾਲ ਬਹੁਤ ਸਾਰੇ ਲਫ਼ਜ਼ ਇਸਤੇਮਾਲ ਹੁੰਦੇ ਨੇ, ਤੁਸੀਂ ਵੀ ਕਿਹਾ ਕਿ ਹਵਾ ਵਾਂਗ, ਹੁਣ ਹਵਾ ਵੀ ਸਾਨੂੰ ਹੁੰਦਾ ਹੋ ਗਈ ਹੋ ਗਈ ਹੋ ਗਈ, ਹਾਲਾਂ ਬੰਦਾ ਹਵਾ ਤਾਂ ਨਹੀਂ ਹੈ, ਬੰਦੇ 'ਚ ਤਾਂ ਖੁਦ ਹਵਾ ਭਰੀ ਹੋਈ ਹੈ ਵੈਸੇ। ਲੇਕਿਨ ਜਿਸ ਤੇਜ਼ੀ ਨਾਲ ਜਦੋਂ ਈਵਨ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਨੇ ਇਹ ਇੰਕਸ਼ਾਫ ਕੀਤਾ ਕਿ ਜੀ 90 ਦਿਨਾਂ ਦੇ ਵਿੱਚ ਤਾਲਿਬਾਨ ਲੈ ਸਕਦੇ ਨੇ, ਉਦੋਂ ਵੀ ਕਿਉਂਕਿ ਜੇ ਅਮਰੀਕਾ ਨੇ ਆਪਣੀ ਫੌਜ ਉੱਥੋਂ ਕੱਢ ਲਈ 95% 95% ਦੀ UK ਨੇ ਕੱਢ ਲਈ ਔਰ ਉਹਨਾਂ ਨੇ ਕਾਬਲ ਵਿਚਲੇ ਆਪਣੇ ਡਿਪਲੋਮੈਟਿਕ ਮਿਸ਼ਨ ਔਰ ਦੂਸਰੇ ਜਿਹੜੇ ਨੇ ਉਹ ਕਲੋਜ਼ ਨਹੀਂ ਕੀਤੇ ਜਾਂ ਉੱਥੇ ਸੈਂਕੜਿਆਂ ਦੀ ਗਿਣਤੀ 'ਚ ਉਹਨਾਂ ਦਾ ਸਟਾਫ ਮੌਜੂਦ ਰਿਹਾ। ਇਸ ਸਾਰੇ ਦੇ ਚੱਲਦੇ ਹੈ ਜੇ ਹੁਣ ਅਚਾਨਕ ਇੰਨੀ ਤੇਜ਼ੀ ਨਾਲ ਉਹਨਾਂ ਨੇ ਐਟ ਐਨ ਅਲਾਰਮਿੰਗ ਸਪੀਡ ਜਿਵੇਂ ਉਹਨਾਂ ਨੇ ਸਾਰਾ ਹੀ, ਔਰ ਹੁਣ ਤਾਂ ਇਹ ਮੰਨ ਗਏ ਕਿ ਅੱਧਿਓਂ ਜ਼ਿਆਦਾ ਈਵਨ ਜਿਹੜੇ ਉਹਨਾਂ ਦੇ ਸੂਬੇ ਨੇ 34 ਉਹਨਾਂ ਦੀਆਂ ਰਾਜਧਾਨੀਆਂ ਉਹਨਾਂ ਦੇ ਕੰਟਰੋਲ 'ਚ ਨੇ, ਕਾਬਲ ਤੋਂ 40-50 ਮੀਲ ਦੂਰ ਬੈਠੇ ਨੇ ਔਰ ਜਿਹੜੀਆਂ ਰਾਜਧਾਨੀਆਂ ਦੇ ਉੱਤੇ ਉਹਨਾਂ ਦਾ ਪੂਰਾ ਕੰਟਰੋਲ ਹੈ। ਮੈਂ ਇੱਕ ਕਿਉਂਕਿ ਡਿਟੇਲ ਬਹੁਤ ਜ਼ਿਆਦਾ ਨੇ, ਮੈਂ ਬਰੀਫ ਹੀ ਉਹਨੂੰ ਟੱਚ ਬੇਸ ਕਰਾਂਗਾ ਕਿ ਜਿਹੜੀਆਂ 12 ਪ੍ਰੋਵਿੰਸ਼ੀਅਲ ਕੈਪੀਟਲਸ ਉਹਨਾਂ ਨੇ ਟੇਕ ਓਵਰ ਕੀ, ਉਹਨਾਂ ਜ਼ਾਹਰ ਹੈ ਅਸੀਂ ਆਲਰੇਡੀ ਗੱਲ ਕੀਤੀ ਹੈ ਕਿ ਕੰਧਾਰ ਵੀ ਉਹਨਾਂ ਨੇ ਲੈ ਲਿਆ, ਗਜ਼ਨੀ ਵੀ ਔਰ ਹੈਰਾਤ ਵੀ। ਔਰ ਇਹ ਜਦੋਂ ਅਸੀਂ ਕੱਲ੍ਹ ਮੈਂਸ਼ਨ ਕੀਤਾ ਬਹੁਤ ਸਾਰਿਆਂ ਨੇ ਨਿਊਜ਼ ਤਾਂ ਬਾਅਦ 'ਚ ਦਿੱਤੀ। ਅੱਜ ਕਿਸੇ ਨੇ ਪੁੱਛਿਆ ਵੀ ਕਿ ਜੀ ਤੁਹਾਡੀ ਆਪਣੀ ਇੰਟੈਲੀਜੈਂਸ ਉੱਥੇ ਹੈਗੀ ਹੈ ਕਿ ਵੀ ਹੈਰਾਤ ਦੀ ਖਬਰ ਤਾਂ ਪਹਿਲਾਂ ਆਈ ਨਹੀਂ ਸੀ, ਨਾ ਹੀ ਕੰਧਾਰ ਦੀ ਸੀ। ਮੈਂ ਕਿਹਾ ਪਤਾ ਹੁੰਦਾ ਆਪਣਿਆਂ ਦੇ ਜਿਹੜੇ ਨੇ ਉਹ ਦੰਦ ਨਹੀਂ ਗਿਣੇ ਜਾਂਦੇ, ਪਤਾ ਹੁੰਦਾ ਵੀ ਕੀ ਹੈ ਕਿ ਵੀ ਜਦੋਂ ਇੱਕ ਵਾਰੀ ਘੇਰ ਲਿਆ ਦੂਜਾ। ਔਰ ਇਹ ਵੀ ਨਹੀਂ ਹੈ ਕਿ ਉੱਥੇ ਕੋਈ ਖੂਨਰੇਜ਼ੀ ਹੋਈ, ਇਹਨਾਂ ਦੋਨਾਂ ਤਿੰਨਾਂ ਹੀ ਸਟੇਟਾਂ ਦੇ ਵਿੱਚ ਈਵਨ ਹੈਰਾਤ ਦੇ ਵਿੱਚ ਉਹਨਾਂ ਦਾ ਗਵਰਨਰ ਉਹਨਾਂ ਦਾ ਪੁਲਿਸ ਚੀਫ ਡੀਲ ਕਰ ਲੈਂਦੇ ਨੇ। ਔਰ ਇਹ ਗੱਲ ਬਹੁਤਿਆਂ ਨੂੰ ਸਮਝ ਨਹੀਂ ਆ ਸਕਦੀ ਬਾਹਰ ਬੈਠਿਆਂ ਨੂੰ ਕਿ ਅਫਗਾਨਾਂ ਦੇ ਵਿੱਚ ਔਰ ਖ਼ਾਸ ਤੌਰ 'ਤੇ ਫਿਰ ਜਦੋਂ ਹੁਣ ਵਾਰਲॉर्ड्स ਨੂੰ ਇਕੱਠੇ ਕਰ ਰਿਹਾ ਹੈ ਅਸ਼ਰਫ ਗਨੀ ਕਿ ਵੀ ਇਹ ਇਕੱਠੇ ਹੋ ਕੇ ਲੜਨਗੇ। ਮੈਂ ਕਿਹਾ ਜੀ 3 ਲੱਖ ਫੌਜ ਜਿੱਥੇ ਤਿੱਤਰ ਹੋ ਗਈ ਉਹਨਾਂ ਦੇ ਸਾਹਮਣੇ, ਜਿਹਨੂੰ ਕਹਿੰਦੇ ਨੇ ਕਿ ਮੈਲਟਡ ਲਾਈਕ ਦਾ ਸਨੋ। ਲੇਕਿਨ ਇਹ ਹੁਣ ਲੱਗਦੇ ਨੇ ਕਿ ਜੀ ਵਾਰਲॉर्ड ਸਭ ਤੋਂ ਜ਼ਿਆਦਾ ਸਮਾਰਟ ਹੁੰਦੇ ਨੇ। ਉਹ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ, ਉਹ ਉਹਨਾਂ ਵਾਂਗ ਹੀ ਨੇ ਜਿਹੜੀ ਉਹ ਕਹਾਣੀ ਸਾਡੇ ਪੰਜਾਬ ਸੁਣਾਉਂਦੇ ਨੇ ਕਿ ਵੀ ਉਹ ਜਿਹੜਾ ਉਹ ਬਦਾਮ ਛਿਲ ਕੇ ਦੇ ਰਿਹਾ ਹੈ ਪਟਵਾਰੀ ਨੂੰ ਔਰ ਪਟਵਾਰੀ ਖਾ ਰਹੇ ਬੈਠਾ ਹੈ
ਵਿਚਾਰਾ ਜਿਹੜਾ ਵੀ ਕੋਈ ਉਹਨੇ ਕੰਮ ਕਰਵਾਉਣਾ ਪਟਵਾਰੀ ਤੋਂ, ਤੇ ਇੱਕ ਜਿਹੜਾ ਹੈ ਉਹ ਆ ਕੇ ਕਹਿੰਦਾ ਪਟਵਾਰੀ ਸਾਹਿਬ ਤੁਹਾਡੀ ਬਦਲੀ ਹੋ ਗਈ ਫਲਾਣੀ ਥਾਂ, ਤੇ ਉਹਨੇ ਉਹ ਜਿਹੜਾ ਬਦਾਮ ਛਿੱਲਿਆ ਸੀ ਉਹਨੇ ਆਪਣੇ ਮੂੰਹ ਚ ਪਾਇਆ ਜਿਹੜਾ ਛਿੱਲਣਾ ਨੇ, ਕਹਿੰਦਾ ਹੁਣ ਜਿਹੜਾ ਅਗਲਾ ਪਟਵਾਰੀ ਆਏਗਾ ਉਹਨੂੰ ਦੇਣਾ। ਸੋ ਜ਼ਾਹਰ ਹੈ ਕਿ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵੀ ਇਹ ਸੂਰਜ ਚੜ੍ਹਦਾ ਕਿਹੜਾ ਹੈ। ਔਰ ਜਦੋਂ ਬਹੁਤਿਆਂ ਨੂੰ ਇਹ ਲੱਗਦਾ ਸੀ ਕਿ ਵੀ ਜਦੋਂ 9/11 ਤੋਂ ਬਾਅਦ ਅਮਰੀਕਾ ਨੇ ਧਾਵਾ ਬੋਲਿਆ ਫੁੱਲ ਸਕੇਲ ਅਫਗਾਨਿਸਤਾਨ ਤੇ UN ਸਿਕਿਉਰਿਟੀ ਕੌਂਸਲ ਪਰਮਿਸ਼ਨ ਦੇ ਨਾਲ ਔਰ ਨੈਟੋ ਫੋਰਸਿਸ ਨਾਲ, ਬਹੁਤੇ ਸਮਝਦੇ ਸੀ ਕਿ ਵੀ ਤਾਲਿਬਾਨ ਤਾਂ ਉਹ ਤਾਂ 2 ਮਹੀਨੇ ਵੀ ਨਹੀਂ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵੀ ਉਹਨਾਂ ਨੇ ਕੀ ਕਰਨਾ ਹੈ, ਉਹ ਤਾਂ ਮੈਲਟ ਹੋਏ ਲੋਕਾਂ 'ਚ ਚਲੇ ਗਏ, ਰਜਿਸਟ ਨਹੀਂ ਕੀਤਾ। ਪਰ ਜਿਹੜੇ ਬਹੁਤ ਸਾਰੇ ਵਾਰਲॉर्ड ਸੀ ਜਿਹੜੇ ਕਿ ਤਾਲਿਬਾਨ ਦੇ ਨਾਲ ਹੁੰਦੇ ਆ, ਉਹਨਾਂ ਦੀ ਚੜ੍ਹਤ ਵੇਲੇ ਆਪਣਾ ਸੌਦਾ ਉਧਰ ਵੇਚਦੇ ਸੀ, ਉਹ ਸਾਰੇ ਉਹਨਾਂ ਨੂੰ ਲੱਗਾ ਵੀ ਭਾਰਾ ਡਾਲਰ ਆ ਰਿਹਾ, ਵੀ ਇੱਥੇ ਤਾਂ ਐਵੇਂ ਹੀ ਅਸੀਂ ਹੈ। ਹੁਣ ਅਮਰੀਕਾ ਨੂੰ ਵੀ ਲੱਗਾ ਔਰ ਇਹ ਵੀ ਲੱਗ ਪਏ ਧੜਾ ਧੜ, ਇਹਨਾਂ ਨੇ ਵੀ ਵਾਰਲॉर्ड ਖਰੀਦੇ ਕਿ ਵੀ ਇਹ ਨੇ, ਤੇ ਉਹ ਅਵੇਲੇਬਲ ਹੀ ਹੁੰਦੇ ਨੇ ਹਮੇਸ਼ਾ। ਔਰ ਇਹੀ ਕੱਲਾ ਵਾਰਲॉर्ड्स ਦੇ ਹਵਾਲੇ ਨਾਲ ਹੀ ਉਹਨਾਂ ਦੇ ਬਹੁਤ ਸਾਰੇ ਕਬੀਲਿਆਂ 'ਚ ਵੀ ਇਹ ਪਾਰਟ ਆ ਜਾਂਦਾ ਕਿ ਉਹ ਦੇਖ ਲੈਂਦੇ ਨੇ, ਉਹ ਧਰਤੀ ਦੇ ਲੋਕ ਨੇ ਪਰ ਉਹਨਾਂ ਦੀ ਜਿਹੜੀ ਸਮਝ ਹੈ ਇਸ ਪੱਖੋਂ ਵਪਾਰੀ ਵੀ ਪੱਕੇ ਨੇ, ਉਹ ਇਹ ਨਹੀਂ ਹੈ। ਔਰ ਤੁਸੀਂ ਚਾਈਨੀਜ਼ ਵਪਾਰੀ ਨਾਲ ਡੀਲ ਕਰੋ ਜਾਂ ਅਫਗਾਨ ਵਪਾਰੀ ਨਾਲ ਕਰੋ, ਇਹ ਉਹਨਾਂ ਨੂੰ ਪਤਾ ਹੈ ਵੀ ਇਹ ਗਾਹਕ ਦੀ ਜੇਬ 'ਚ ਕਿੰਨੇ ਪੈਸੇ ਨੇ, ਇਹਨੇ ਕਿੰਨੇ ਵਾਧੂ ਟਾਈਮ ਨਹੀਂ ਖਰਾਬ ਕਰਦੇ। ਤੇ ਉਹ ਦੁਕਾਨਦਾਰੀ 'ਚ ਭਾਵੇਂ ਇੱਕ ਵੱਡੀ ਤੋਪ ਜਿਹੜਾ ਉਹ ਡੰਡਾ ਨੁਮਾਂ ਦੇ ਉੱਤੇ ਕੱਪੜਾ ਪਾ ਕੇ ਉਹਨੂੰ ਤੋਪ ਕਹਿ ਕੇ ਵੇਚ ਜਾਣ, ਇਹ ਵੀ ਉਹਨਾਂ ਦੀ ਮੁਹਾਰਤ ਹੈ। ਸੋ ਉਹਨਾਂ ਨੂੰ ਪਤਾ ਹੈ ਕਿ ਤਬਦੀਲੀ ਕੀ ਹੋਣੀ ਹੈ। ਸੋ ਅਮਰੀਕਾ ਨੂੰ ਵੀ ਲੱਗਾ ਸੀ ਲਓ ਜੀ ਅਸੀਂ ਤਾਂ ਬਿਨਾਂ ਲੜੇ ਹੀ ਜਿੱਤ ਲਿਆ ਜਦੋਂ ਇਹ 9/11 ਤੋਂ ਬਾਅਦ। ਫਿਰ ਉਹ ਜਿਹੜਾ ਇੱਕ ਸਿਆਣੇ ਜਿਰਗੇ ਵਾਲੇ ਨੂੰ ਜਦੋਂ ਕੈਨੇਡੀਅਨ ਪੱਤਰਕਾਰ ਬੀਬੀ ਨੇ ਪੁੱਛਿਆ ਸੀ, ਉਹਨੇ ਕਿਹਾ ਵੀ ਹਾਂ ਘੜੀ ਤੁਹਾਡੇ ਕੋਲ ਹੈ ਪਰ ਟਾਈਮ ਸਾਡੇ ਕੋਲ ਹੈ, ਆ ਤੁਸੀਂ ਸਕਦੇ ਹੋ, ਮੋਸਟ ਵੈਲਕਮ, ਆ ਗਏ ਹੋ ਅਸੀਂ, ਪਰ ਹੁਣ ਜਾਓਗੇ ਸਾਡੀ ਮਰਜ਼ੀ ਨਾਲ। ਸੋ ਮੈਂ ਸਮਝਦਾ ਹੈ ਵੀ ਜਿਹੜੇ ਵਾਰਲॉर्ड ਉਸ ਸਾਰੇ 'ਚ ਵੀ ਸਰਵਾਈਵ, ਉੱਥੋਂ ਉਹਨਾਂ ਨੇ ਲਾਇਲਟੀਜ਼ ਇੱਧਰ ਸ਼ਿਫਟ ਕੀਤੀਆਂ। ਹੁਣ ਵੀ ਜੇ ਤਾਲਿਬਾਨ ਦੀ ਇੰਨੀ ਤੇਜ਼ੀ ਨਾਲ ਵਿਕਟਰੀ ਹੋ ਰਹੀ ਹੈ ਤੇ ਉਹਨਾਂ ਨੇ ਜਿਹੜਾ ਲੋਕਲ ਕਾਡਰ ਜਾਂ ਉਹਨਾਂ ਦੇ ਵੀ ਇੰਟਰਸਟ ਰੱਖੇ ਹੋਏ ਨੇ ਉਹ ਵੀ ਜੁਆਇਨ ਕਰ ਰਹੇ ਨੇ, ਉਹਨਾਂ ਨੂੰ ਵੀ ਹਾਂ ਕਰਕੇ ਉਹ ਆ ਜਾਂਦੇ ਹੋਣਗੇ ਕਿ ਵੀ ਠੀਕ ਹੈ। ਉਹਨਾਂ ਦਾ ਇੱਕ ਆਪਣਾ ਸਟਾਈਲ ਹੈ। ਮੇਰੇ ਇੱਕ ਦੋਸਤ ਗੱਲ ਸੁਣਾਉਂਦੇ ਹੁੰਦੇ ਸੀ ਕਿ ਵੀ ਉਹਨਾਂ ਨੇ ਜਿਹੜਾ ਇੱਕ ਖਾਂਦਾ ਪੀਂਦਾ ਪਠਾਨ ਜਿਹੜਾ ਵੈਸਟਰਨ ਡਰੈਸ 'ਚ ਵੀ ਸੀ ਤੇ ਉਹਦੇ ਮਗਰ ਇੱਕ ਲੱਗ ਗਿਆ ਕੋਈ ਇਸ ਕਿਸਮ ਦਾ ਜਿਹੜਾ ਉਹਦਾ ਜੇਬ ਕਤਰਾ, ਤੇ ਉਹਨੇ ਮਗਰਲੀ ਜੇਬ 'ਚ ਹੋਣਾ ਤੇ ਉਸ ਮਾਰਕੀਟ ਦੇ ਵਿੱਚ ਗੁਜ਼ਰ ਰਿਹਾ ਸੀ। ਉਹਨੇ ਜਦੋਂ ਚੋਰ ਨੇ ਕੀਤਾ ਤਾਂ ਉਹਨੇ ਕੁਛ ਨਹੀਂ ਕੀਤਾ, ਪਠਾਨ ਨੇ ਉਹਨੇ ਉਹਦਾ ਪਿੱਛੋਂ ਹੱਥ ਫਾੜ ਲਿਆ, ਉਵੇਂ ਹੀ ਕਰ ਲਿਆ। ਫਿਰ ਉਹ ਜਿਹੜਾ ਸੌਦਾ ਲੈ ਰਿਹਾ ਉਹਨੂੰ ਕਹਿ ਰਿਹਾ ਦੁਕਾਨਦਾਰ ਨੂੰ ਕਿ ਵੀ ਆਹ ਵੀ ਪੈਕ ਕਰਾ ਦੇ, ਆਹ ਵੀ ਕਰ ਦੇ, ਆਹ ਵੀ ਕਰ ਦੇ, ਉਹਦਾ ਹੱਥ ਫੜਿਆ ਹੋਇਆ, ਹੋਰ ਕੁਛ ਨਹੀਂ। ਉਹ ਕਹਿੰਦਾ ਜਦੋਂ ਸਾਰਾ ਪੈਕ ਹੋ ਗਿਆ ਚੁੱਕ ਕੇ ਫਿਰ ਉਹਨੇ ਉਹਨੂੰ ਖੜ ਕੇ ਕਹਾ ਇਸਕੋ ਉਠਾਓ ਅਬ ਸਿਰ ਪਰ, ਚਲੋ ਘਰ ਲੈ ਕੇ ਕਿੰਨੇ ਮੀਲ ਤੋੜ ਕੇ ਲੈ ਗਿਆ। ਉੱਥੇ ਜਾ ਕੇ ਉਹਨੂੰ ਫਿਰ ਬਿਠਾ ਕੇ ਕਿਹਾ ਇਹ ਅੱਛਾ ਕੰਮ ਨਹੀਂ ਜੋ ਤੁਮ ਕਰ ਰਹੇ ਹੋ, ਤਾਂ ਉਹਨੇ ਕੰਮ ਲੈ ਲਿਆ। ਸੋ ਮਤਲਬ ਇਹ ਹੈ ਵੀ ਇਹ ਇਕੱਲਾ ਬਹੁਤ ਵਾਰੀ ਜਿਹੜੇ ਲੋਕ ਅੰਡਰ ਐਸਟੀਮੇਟ ਕਰਦੇ ਨੇ, ਉਹ ਯੋਧੇ ਵੀ ਨੇ, ਉਹਨਾਂ ਨੂੰ ਪਤਾ ਵੀ ਹੈ। ਤੇ ਜਿੱਥੇ ਤਾਲਿਬਾਨ ਔਨ ਦਾ ਰਾਈਜ਼ 4 ਚਫੇਰੇ, ਜਿੱਥੇ ਇਹਨਾਂ ਦੀਆਂ ਫੌਜਾਂ ਦੌੜੀਆਂ ਹੋਈਆਂ, ਉੱਥੇ ਵਾਰਲॉर्ड ਲੜਨਗੇ ਅਸ਼ਰਫ ਗਨੀ ਦੇ ਕਹਿਣ ਤੇ। ਵਾਹ ਵਾਹ ਵਾਹ, ਕਿਆ ਕਹਿਣੇ ਤੁਹਾਡੇ। ਲੇਕਿਨ ਮੈਂ ਜਿਹੜੀਆਂ ਪਹਿਲਾਂ ਕੈਪੀਟਲਸ ਦੀ ਗੱਲ ਕਰ ਲਾਂ, ਜਿਹੜੀਆਂ 12 ਵੱਡੇ 3 ਸ਼ਹਿਰਾਂ ਦੀ ਤਾਂ ਗੱਲ ਹੈ ਹੀ ਹੈ। ਤੁਰਕਮਾਨਸਤਾਨ ਦੀ ਕੈਪੀਟਲ ਹੈ ਸ਼ਬਰਗਾਨ, ਉਹ ਵੀ ਉਹਨਾਂ ਲੈ ਲਈ। ਕੁੰਦੂਜ਼, ਫੈਜ਼ਾਬਾਦ, ਤਾਲੁਕਾਨ, ਪੁਲੇ ਖੁਮਰੀ। ਔਰ ਪੁਲੇ ਖੁਮਰੀ ਦੀ ਇੱਕ ਹੋਰ ਵੀ ਅਹਿਮੀਅਤ ਮੈਂ ਦੇਖ ਰਿਹਾ ਸੀ ਕਿ ਇੰਡੀਆ ਨੇ ਜਿੱਥੇ 2 ਵੱਡੀਆਂ ਇਨਵੈਸਟਮੈਂਟਸ ਕੀਤੀਆਂ $3 ਬਿਲੀਅਨ ਚੋਂ, ਇੱਕ ਤਾਂ ਉਹਨਾਂ ਨੇ ਸਲਮਾ ਡੈਮ ਜਿਹੜਾ ਹੈਰਾਤ 'ਚ ਬਣਾਇਆ, ਉਹ ਵੀ ਤਾਲਿਬਾਨ ਨੇ ਆਪਣੇ ਕੰਟਰੋਲ 'ਚ ਲਿਆ। ਕੱਲ ਅਸੀਂ ਹੈਲੀਕਾਪਟਰ ਦੀ ਗੱਲ ਤਾਂ ਕੀਤੀ ਸੀ। ਔਰ ਦੂਸਰਾ ਪੋਲੇ ਖੁਮਰੀ ਦੇ ਵਿੱਚ ਜਿਹੜਾ ਕੁੰਦੂਜ਼ 'ਚ ਹੈ, ਕੁੰਦੂਜ਼ ਕੈਪੀਟਲ ਉਹਨਾਂ ਨੇ ਲਈ ਹੈ, ਉਹਨਾਂ ਨੇ ਪਾਵਰ ਟਰਾਂਸਮਿਸ਼ਨ ਸਟੇਸ਼ਨ ਬਣਾਇਆ ਸੀ ਇੰਡੀਆ ਨੇ, ਉਹ ਵੀ ਤਾਲਿਬਾਨ ਨੇ ਲਿਆ। ਔਰ ਆਪਣਾ ਜਿਹੜਾ ਜ਼ਾਹਰ ਹੈ ਝੰਡਾ, ਚਿੱਟਾ ਝੰਡਾ ਉਹਨਾਂ ਦਾ ਉਹ ਚਲਾਇਆ। ਸੋ ਇਹ ਪੁਲੇ ਖੁਮਰੀ। ਔਰ ਇਸੇ ਤਰ੍ਹਾਂ ਐਬਕ, ਸਾਰੇ ਪੋਲ, ਕਲਾ ਨਾ, ਇਹ ਹੈਰਾਤ ਦੀ ਹੈ। ਔਰ ਬਾਕੀ ਫਾਰਾ ਗਜ਼ਨੀ ਦਾ ਅਸੀਂ ਜ਼ਿਕਰ ਕੀਤਾ ਹੈ, ਜ਼ਰਾਂਜ, ਇਹ ਸਾਰੇ ਜਿਹੜੇ ਨੇ ਆਲਮੋਸਟ ਅੱਧਿਓਂ ਜ਼ਿਆਦਾ ਸੂਬੇ 34 ਚੋਂ ਜਿਹੜੇ ਨੇ ਉਹ ਉਹਨਾਂ ਨੇ ਲੈ ਲਏ ਹੋਏ ਨੇ। ਔਰ ਇਹ ਉਹਨਾਂ ਦੀ ਡੀਟੇਲ ਹੈ। ਬਿਲਕੁਲ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਇੰਡੀਆ ਜਦੋਂ UN ਸਿਕਿਉਰਿਟੀ ਕੌਂਸਲ ਦਾ ਪ੍ਰਧਾਨ ਬਣ ਕੇ ਬੈਠਾ, ਉਹਨੂੰ ਲੱਗਿਆ ਕਿ ਜੀ ਅਸੀਂ ਤਾਂ ਇਹ ਪੂਰਾ ਮਹੀਨਾ ਅਗਸਤ ਦਾ ਜਿਹੜੀ ਪ੍ਰਧਾਨਗੀ ਹੈ ਪਾਕਿਸਤਾਨ ਨੂੰ ਜਿਹੜਾ ਹਿਊਮੀਲੇਟ ਕਰਾਂਗੇ ਔਰ ਚਮਦੀਆਂ ਚਲਾਵਾਂਗੇ। ਅਫਗਾਨਿਸਤਾਨ ਦੀ ਮੀਟਿੰਗ ਪਹਿਲੀ ਸੱਟੇ ਉਹਨਾਂ ਨੇ ਪਿਛਲੇ ਫਰਾਈਡੇ ਰੱਖ ਲਈ। ਨਿਕਲਣਾ ਉਹ 'ਚੋਂ ਕੀ ਸੀਗਾ, ਲੇਕਿਨ
ਪਾਕਿਸਤਾਨ ਨੂੰ ਵਿੱਚ ਵੜਨ ਵੀ ਨਹੀਂ ਦਿੱਤਾ, ਉਹਨਾਂ ਦੀ ਇਨਵੀਟੇਸ਼ਨ ਹੀ ਨਹੀਂ ਦਿੱਤਾ ਉਹਨਾਂ ਦੀ ਰਿਕੁਐਸਟ ਦੇ ਬਾਵਜੂਦ। ਹੁਣ ਇਹਨਾਂ ਨੂੰ ਇਹ ਲੱਗ ਰਿਹਾ ਕਿ ਵੀ ਇਹ ਤਾਂ ਸਾਰੀ ਗੇਮ ਹੀ ਪੁੱਠੇ ਪਾਸੇ ਪੈ ਗਈ। ਔਰ ਉਹਦੇ ਥੱਲੇ ਜਿਹੜਾ ਦੋਹਾ ਦੇ ਵਿੱਚ ਕੱਲ੍ਹ ਦੀ ਅਸੀਂ ਮੀਟਿੰਗ ਦੇਖਦੇ ਹਾਂ ਜਿਹੜੀ ਉਹਨਾਂ ਨੇ ਕੀਤੀ, ਜਿਸ ਨੂੰ ਟਰੋਇਕਾ ਜਿਹੜਾ ਕਹਿ ਕੇ ਸੁਪਰ, ਔਰ ਉਹਦੇ 'ਚ ਬੇਸ਼ੱਕ ਉਹ 4 ਮੁਲਕਾਂ ਦਾ ਸੀ, ਜਿਹਦੇ 'ਚ ਅਮਰੀਕਾ, ਚਾਈਨਾ, ਜਿਹੜਾ ਉਹਨੂੰ ਐਕਸਟੈਂਡਡ ਟਰੋਇਕਾ ਕਹਿ ਕੇ ਉਹਦੇ 'ਚ ਇੰਡੀਆ ਵੀ ਵੜ ਗਿਆ। ਅਮਰੀਕਾ, ਰਸ਼ੀਆ, ਪਾਕਿਸਤਾਨ ਔਰ ਚਾਈਨਾ, ਇਹ ਮੀਟਿੰਗ ਆਲਰੇਡੀ ਸਕੈਜੂਲਡ ਸੀ ਔਰ ਇਹ ਹੋਈ ਵੀ ਮੀਟਿੰਗ, ਔਰ ਇੰਡੀਆ ਨੂੰ ਵੀ ਉਹਨਾਂ ਨੇ ਇਨਵਾਈਟ ਕਰ ਲਿਆ ਐਕਸਟੈਂਡਡ ਟਰੋਇਕਾ ਦੇ ਥੱਲੇ। ਔਰ ਉਹਦੇ 'ਚ ਹੁਣ ਇਹ ਹੋ ਗਿਆ ਕਿ ਵੀ ਅਫਗਾਨਿਸਤਾਨ ਦੀ ਹਕੂਮਤ, ਅਫਗਾਨਿਸਤਾਨ ਅਪੀਲਸ ਫॉर ਐਮਰਜੈਂਸੀ UNSC ਸੈਸ਼ਨ, ਕਿ ਜੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਐਮਰਜੈਂਸੀ ਮੀਟਿੰਗ ਸੱਦੋ। ਔਰ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਪਾਸੇ ਹੁਣ ਕੀ ਪਹਿਲਾਂ ਵੀ UNS, ਉਹ ਭਾਈ ਉਹੀ ਅਮਰੀਕਾ, ਉਹੀ ਸਾਰੇ ਮੁਲਕ ਨੈਟੋ ਦੇ ਆਲਰੇਡੀ ਉੱਥੇ 20 ਸਾਲ ਬੈਠੇ ਰਹੇ ਨੇ। ਹੁਣ ਸਿਕਿਉਰਿਟੀ ਕੌਂਸਲ ਕੋਲ ਕਿਹੜੀ ਆਪਣੀ ਕੋਈ ਏਲੀਅਨਸ ਦੀ ਫੌਜ ਹੈ, ਬਾਹਰੋਂ ਲਿਆਣੀ ਆ ਉਹਨਾਂ ਨੇ। ਲੇਕਿਨ ਇਹ ਉਹਨਾਂ ਦੀ ਫਰਸਟ੍ਰੇਸ਼ਨ ਦੱਸ ਰਿਹਾ। ਪਰ ਇੱਕ ਗੱਲੋਂ ਜਿਹਦੇ 'ਚ ਭਾਰਤ ਦੀ ਮੁਹਾਰਤ ਹੈ ਉਹ ਚੂਕ ਨਹੀਂ ਰਹੇ ਜਾਂ ਉਹ ਪਿੱਛੇ ਨਹੀਂ ਨੇ, ਉਹ ਹੈ ਫੁੱਲ ਫਲੈਜਡ ਪ੍ਰੋਪੇਗੈਂਡਾ ਵਾਰਫੇਅਰ। ਬਿਲਕੁਲ। ਅਸ਼ਰਫ ਗਨੀ ਦੇ ਆਪਣੇ ਅਦਾਰੇ ਵੀ, ਹਾਲਾਂਕਿ ਉਹਨਾਂ ਦਾ ਮੀਡੀਆ ਜਿਹੜਾ ਇੰਚਾਰਜ ਸੀ ਉਹਨੂੰ ਤਾਲਿਬਾਨ ਨੇ ਉਹਨੂੰ ਅਸੈਸੀਨੇਟ ਕਰਤਾ, ਲੇਕਿਨ ਬੜੀ ਤੇਜ਼ੀ ਦੇ ਨਾਲ ਉਹਦੇ 'ਚ 2-3 ਚੀਜ਼ਾਂ। ਔਰ ਮੈਂ ਦੇਖ ਰਿਹਾ ਕਿ ਈਵਨ ਯੂਰਪੀਅਨ ਆਊਟਲੈਟਸ ਵੀ ਇਨਕਲੂਡਿੰਗ BBC, ਹਾਲਾਂਕਿ ਮੈਂ ਆਪਣੀਆਂ ਬਹੁਤ ਸਾਰੀਆਂ ਸਟੋਰੀਜ਼ ਲਈ BBC ਵੱਲ ਦੇਖਦਾ, ਲੇਕਿਨ ਉੱਥੇ ਵੀ ਕੀ ਚੱਲ ਰਿਹਾ ਔਰ ਅਸੀਂ ਹੁਣ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਔਰ ਬੇਸ਼ੱਕ ਮੈਂ ਅਜੇ ਡੀਟੇਲ 'ਚੋਂ ਵੀਡੀਓ ਤਾਂ ਨਹੀਂ ਦੇਖ ਸਕਿਆ। ਟੋਰਾਂਟੋ ਤੋਂ ਸਾਡੇ ਬੜੇ ਪਿਆਰੇ ਸ਼ਾਹਿਦ ਮੀਰ ਜੀ, ਉਹਨਾਂ ਨੇ ਉਹ ਵੀਡੀਓ ਵੀ ਭੇਜੀ। ਮੈਂ ਖਬਰ ਤਾਂ ਦੇਖ ਲਈ ਸੀ ਕਿ ਜਿਹੜਾ ਇੰਡੀਅਨ ਜਰਨਲਿਸਟ ਦਾਨਿਸ਼ ਸਿੱਦੀਕੀ, ਜਿਹੜਾ ਆਫ ਕੋਰਸ ਬੜਾ ਵਰਲਡ ਕਲਾਸ ਸੀ, ਐਮਬੈਡਡ ਜਰਨਲਿਸਟ, ਜਿਹੜਾ ਜਿਹਨੂੰ ਤੁਸੀਂ ਕਹੋ ਕਿ ਹਮ ਬਿਸਤਰ, ਐਮਬੈਡਡ ਦੀ ਪੰਜਾਬੀ ਤਾਂ ਇਹੀ ਬਣਦੀ ਹੈ ਅਫਗਾਨ ਫੋਰਸਿਸ ਦੇ ਨਾਲ, ਔਰ ਉਹਦਾ ਮਰਡਰ ਹੋਇਆ। ਉਹਨੂੰ ਉਹਨਾਂ ਨੇ ਪ੍ਰੋਪੇਗੇਟ ਕੀਤਾ, ਤਾਲਿਬਾਨ ਨੇ ਮਾਰਿਆ ਔਰ ਉਹਦੀ ਬਾਡੀ ਦੇ ਉੱਤੇ ਵੀ ਨਾਚ ਕੀਤਾ। ਹੁਣ ਇਹ ਸਾਹਮਣੇ ਆਇਆ ਕਿ ਵੀ ਉਹ ਕੰਮ ਹੀ ਇਹਨਾਂ ਦਾ। ਹੁਣ ਉਹਨਾਂ ਨੂੰ ਹਾਲਾਂਕਿ ਮੋਦੀ ਨੇ ਖੁਦ ਜਿਹੜਾ ਉਹਦੇ ਘਰ ਵੀ ਕਾਲ ਤੱਕ ਨਹੀਂ ਕੀਤੀ ਦਾਨਿਸ਼ ਸਿੱਦੀਕੀ ਦਾ। ਅਸੀਂ ਦੁੱਖ ਦਾ ਇਜ਼ਹਾਰ ਕੀਤਾ ਸੀ ਕਿ ਭਾਈ ਕੋਈ ਵੀ ਹੋਏ। ਅਸ਼ਰਫ ਗਨੀ ਤੋਂ ਕਾਲ, ਹੁਣ ਆਪਰੇਸ਼ਨ ਹੀ ਜਦੋਂ ਤੁਹਾਡਾ ਆਪਣਾ, ਔਰ ਇਹਨਾਂ ਨੂੰ ਕੋਈ ਝਿਜਕ ਨਹੀਂ ਹੈ ਜੇ ਇਹਨਾਂ ਨੇ 35 ਸਿੱਖ ਚਿੱਠੀ ਸਿੰਘਪੁਰਾ 'ਚ ਮਾਰ ਦਿੱਤੇ ਸੀ ਕਲਿੰਟਨ ਦੀ ਵਿਜ਼ਿਟ ਵੇਲੇ, ਜਾਂ ਹੁਣ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਇਸ ਵੇਲੇ ਇੱਕ ਫਿਕਰ ਦੀ ਗੱਲ ਜਿਹੜੀ ਸਾਡੀ ਕੌਮ ਜਾਂ ਸਾਡੇ ਮੀਡੀਆ ਤੇ ਵੀ ਚੱਲ ਰਹੀ ਹੈ ਕਿ ਲਗਭਗ ਜਿਹੜੇ ਸਿੱਖ ਫੈਮਲੀਜ਼ 250 ਦੇ ਕਰੀਬ ਸਿੱਖ ਔਰ ਹਿੰਦੂ ਫੈਮਲੀਜ਼ ਨੇ, ਔਰ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਜਿਹੜਾ ਇਸ ਦੇ ਉੱਤੇ ਸਟੇਟਮੈਂਟ ਵੀ ਦਿੱਤੀ ਹੈ। ਉਹਨਾਂ ਨੇ ਇਹ ਕਿਹਾ ਕਿ ਜੀ ਉਹਨਾਂ ਦੀ ਹਿਫਾਜ਼ਤ ਜਿਹੜੀ ਹੈ ਉਹ ਕੀਤੀ ਜਾਏ ਔਰ ਉਹਨਾਂ ਨੂੰ ਸੇਫਲੀ ਬਾਹਰ ਕੱਢਿਆ ਜਾਏ। ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹਨਾਂ ਦਾ ਨੁਕਸਾਨ ਜਿਹੜਾ ਹੈ ਉਹ ਇੰਡੀਅਨ ਏਜੰਸੀਆਂ ਹੀ ਖੁਦ ਕਰਕੇ ਉਹਨੂੰ ਤਾਲਿਬਾਨ ਦੇ ਖਾਤੇ 'ਚ ਪਾਉਣ, ਕਿਉਂਕਿ ਜਿਹੜਾ ਇਸ ਵੇਲੇ ਪੂਰਾ ਪ੍ਰੋਪੇਗੈਂਡਾ ਚੱਲ ਰਿਹਾ ਤਾਲਿਬਾਨ ਨੂੰ ਪਾਕਿਸਤਾਨ ਦੇ ਨਾਲ ਜੋੜ ਕੇ ਔਰ ਉਹ ਘੱਟ ਗਿਣਤੀਆਂ ਦੇ ਖਿਲਾਫ। ਔਰ ਇਹ ਨਹੀਂ ਹੈ ਕਿ ਵੀ ਦੇਖੋ ਜਿਹੜਾ ਵਰੀ ਵਾਲੀ ਸਿਚੁਏਸ਼ਨ ਹੈ, ਫਿਕਰ ਵਾਲੀ, ਅਮਰੀਕਾ ਜਾਂ ਦੂਜੇ ਇਹਨਾਂ ਦੇ ਤਾਂ ਆਪਣੇ ਕੰਸਰਨ ਨੇ, ਪਾਕਿਸਤਾਨ 'ਚ ਵੀ ਫਿਕਰਮੰਦੀ ਹੈ। ਔਰ ਇੱਕ ਜਿਹੜੀ ਖਬਰ, ਪਾਕਿਸਤਾਨੀ ਸਿਕਿਉਰਿਟੀ ਫੋਰਸਿਸ ਕਲੈਸ਼ ਵਿਦ ਅਫਗਾਨਸ ਐਟ ਚਮਨ ਬਾਰਡਰ ਸ਼ਟ ਬਾਈ ਤਾਲਿਬਾਨ। ਹੁਣ ਕਿਉਂਕਿ ਪਾਕਿਸਤਾਨ ਨੇ ਫੈਂਸਡ ਵਾਇਰ ਵੀ ਲਾਈ ਹੈ ਔਰ ਚਮਨ ਮੇਨ ਬਾਰਡਰ ਹੈ, ਉਹਨਾਂ ਨੇ ਕਿਹਾ ਵੀ ਜਦੋਂ ਤੱਕ ਪ੍ਰੋਪਰ ਸ਼ਨਾਖਤ ਨਹੀਂ ਹੋਈ ਬਾਰਡਰ ਬੰਦ ਕੀਤਾ ਹੋਇਆ। ਹੁਣ ਲੋਕ ਜਿਹੜੇ ਭੱਜ ਰਹੇ ਨੇ, 4-5 ਲੱਖ ਲੋਕ ਜਿਹੜੇ ਨੇ ਉਹ ਦੌੜੇ ਹੋਏ ਨੇ, ਬੱਚੇ ਵੀ ਨੇ। ਉਹ ਕਾਬਲ ਜੇ ਜਾਣ, ਉਹਨਾਂ ਨੂੰ ਪਤਾ ਵੀ ਜੇ ਕਾਬਲ ਨੂੰ ਕੱਲ੍ਹ ਨੂੰ ਕੁਝ ਹੁੰਦਾ ਹੈ ਜਿਹੜਾ ਕਿ ਹੋਏਗਾ ਜੇ ਕੋਈ ਗੱਲਬਾਤ ਕਿਸੇ ਸਿਰੇ ਨਹੀਂ ਚੜ੍ਹਦੀ। ਹੁਣ ਪਾਕਿਸਤਾਨ ਉਹਨਾਂ ਨੂੰ ਆਉਣ ਨਹੀਂ ਦਿੰਦਾ। ਔਰ ਜਿਹੜੇ ਤਾਲਿਬਾਨ ਨੇ ਉੱਥੇ ਜਿਨ੍ਹਾਂ ਨੇ ਉਹ ਕੰਟਰੋਲ ਕੀਤਾ ਹੋਇਆ ਚਮਨ ਬਾਰਡਰ ਨੂੰ, ਉਹਨਾਂ ਨੇ ਵੀ ਸ਼ਟ ਕੀਤਾ। ਸੋ ਲੋਕਾਂ ਨੂੰ ਕੰਟਰੋਲ 'ਚ ਰੱਖਣ ਲਈ ਲਾਠੀਚਾਰਜ ਜਾਂ ਥੋੜ੍ਹਾ ਬਹੁਤ ਕਰਨਾ ਪਿਆ। ਸੋ ਆਉਣ ਵਾਲੇ ਪੀਰੀਅਡ 'ਚ ਇੰਡੀਅਨ ਏਜੰਸੀਆਂ, ਕਿਉਂਕਿ ਇਹਨਾਂ ਦਾ ਮਿਸ਼ਨ ਅਫਗਾਨਿਸਤਾਨ ਟੋਟਲੀ ਕਲੈਪਸ ਹੋਇਆ ਔਰ ਉਹ ਉੱਥੇ ਵੀ ਗੜਬੜ ਕਰਨਗੇ, ਪਾਕਿਸਤਾਨ 'ਚ ਵੀ ਦਹਿਸ਼ਤਗਰਦੀ ਕਰਨਗੇ, ਅਫਗਾਨਿਸਤਾਨ ਵਿਚਲੇ ਜਿਹੜੇ ਸਿੱਖ ਜਾਂ ਹਿੰਦੂ ਫੈਮਲੀਜ਼ ਨੇ ਜਾਂ ਈਵਨ ਇਤਿਹਾਸਕ ਉੱਥੇ ਗੁਰਦੁਆਰੇ ਨੇ, ਉਹਨਾਂ ਦਾ ਵੀ ਨੁਕਸਾਨ ਕਰਕੇ ਤਾਲਿਬਾਨ ਦੇ ਖਾਤੇ 'ਚ। ਔਰ ਤਾਲਿਬਾਨ ਕਹਿ ਵੀ ਰਹੇ ਨੇ ਕਿ ਬਹੁਤ ਸਾਰੀਆਂ ਜਿਹੜੀਆਂ ਜ਼ਿਆਦਤੀ ਦੀਆਂ ਵੀਡੀਓਜ਼ ਨੇ ਉਹ ਜਿਹੜੀਆਂ ਨੇ ਉਹ ਜਾਲੀ ਨੇ, ਫੇਕ ਨੇ। ਔਰ ਹੁਣ ਜੇ ਅਸੀਂ ਇਸ ਸਾਰੇ ਕੰਟੈਕਸਟ ਦੇ ਵਿੱਚ ਦੇਖੀਏ ਤੇ ਹੁਣ ਅਫਗਾਨਿਸਤਾਨ ਨੇ ਜਿੱਥੇ UNSC ਦਾ ਸੈਸ਼ਨ ਮੰਗਿਆ, ਪਰ ਨਾਲ ਦੀ ਨਾਲ ਜਿਹੜੇ 2-3 ਸੋ ਕਾਲਡ ਵਾਰਲॉर्ड ਜਿਹੜੇ ਉਹਨਾਂ ਨੇ, ਅਸ਼ਰਫ ਗਨੀ ਨੇ ਕਿਹਾ ਜੀ ਜੁਆਇਨ ਕਰ ਲਿਆ, ਅਬਦੁਲ ਰਸ਼ੀਦ ਦੋਸਤਮ, ਇਹ ਮਜ਼ਾਰੇ ਸ਼ਰੀਫ, ਔਰ ਇਹਨੇ ਕਿਵੇਂ ਧੱਕਾ, ਤਾਲਿਬਾਨ ਤਾਂ ਦੇ ਆਰ ਲੁਕਿੰਗ ਆਫਟਰ ਹਿਮ, ਲੁੱਕ ਕੇ ਦੌੜ ਕੇ ਟਰਕੀ ਨੇ ਪਨਾਹ ਲਈ ਹੋਈ ਸੀ, ਬੁੱਢਾ ਹੁਣ। ਇਹ ਸਾਰੇ ਇਵੇਂ ਹੀ ਆ ਕਿ
ਜਿਹੜੇ ਬੁੱਢੇ ਨੇ ਉਹ ਆ ਕੇ ਲੜਨਗੇ ਇਹਨਾਂ ਦੇ ਲਈ। ਉਹ ਇਸੇ ਤਰ੍ਹਾਂ ਮੁਹੰਮਦ ਅਤਾ ਨੂਰ ਔਰ ਤੀਸਰਾ ਮਸੂਦ, ਜਿਹੜਾ ਉਹਨੂੰ ਪੰਜਸ਼ੀਰ ਦਾ ਸ਼ੇਰ ਕਹਿੰਦੇ ਸੀ, ਮਸੂਦ ਨੂੰ ਜਿਹੜਾ ਮਾਰਤਾ ਸੀ ਬਾਅਦ 'ਚ ਤਾਲਿਬਾਨ ਨੇ, ਉਹਦਾ ਮੁੰਡਾ ਜਿਹੜਾ ਉਹ ਵੀ ਨਾਲ ਰਲਿਆ ਹੋਇਆ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਇਹਨਾਂ ਦਾ ਇਹ ਕਹਿਣਾ ਹੈ ਕਿ ਵੀ ਇੰਡੀਆ ਨੇ, ਜਿਵੇਂ ਦੋਹਾ ਦੇ ਵਿੱਚ ਵੀ ਉਹਨਾਂ ਦਾ ਇੰਡੀਆ ਦਾ ਨੁਮਾਇੰਦਾ JP ਸਿੰਘ ਉਹਨੇ ਸ਼ਮੂਲੀਅਤ ਕੀਤੀ, ਔਰ ਉੱਥੇ ਵੀ ਇਹਦੇ ਬਾਵਜੂਦ ਕਿ ਹੁਣ ਇਹਨਾਂ ਨੂੰ ਵੀ ਨਜ਼ਰ ਆ ਰਿਹਾ ਕਿਸੇ ਤੇ ਕੰਟਰੋਲ ਨਹੀਂ ਹੈ ਤਾਲਿਬਾਨ ਤੇ, ਲੇਕਿਨ ਉਸ ਮੀਟਿੰਗ ਤੋਂ ਬਾਅਦ ਵੀ ਔਰ ਇੰਡੀਆ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਪਾਕਿਸਤਾਨ ਨੂੰ ਬਲੇਮ ਕੀਤਾ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਸਪੋਕਸਮੈਨ ਸੈਡ ਕਿ on Pakistan's role in fueling the violence, it should be stopped if it is happening। ਹੁਣ ਮਤਲਬ ਇੱਕ ਪਾਸੇ ਉਹਨੂੰ ਇਹ ਕਹਿ ਰਹੇ ਨੇ ਕਿ ਹਾਂ ਜੇ ਕਰ ਰਿਹਾ ਫਿਰ ਉਹ ਰੁਕਣਾ ਚਾਹੀਦਾ ਹੈ। The world knows what kind of role Pakistan has played and what they have done, he observed। ਇਹਦੇ ਬਾਵਜੂਦ ਇਹਨਾਂ ਨੂੰ ਕੋਈ ਲਾਗਾ ਦੇਗਾ ਨਹੀਂ, ਨਾ ਅਫਗਾਨ ਜ਼ਿੰਦਗੀਆਂ ਨਾਲ ਹੈ, ਨਾ ਇਹਨਾਂ ਨੂੰ ਜਿਹੜਾ ਕੋਈ ਮਾਈਨੋਰਟੀਜ਼ ਤਾਂ ਦੂਰ ਦੀ ਗੱਲ, ਉਹ ਤਾਂ ਆਪਣੇ ਮੁਲਕ 'ਚ ਮਾਈਨੋਰਟੀਜ਼ ਦਾ ਘਾਣ ਕਰ ਰਹੇ ਨੇ, ਪਰ ਇਸ ਦੇ ਵਿੱਚ ਵੀ ਜਿਹੜਾ ਇਹ ਡਰਟੀ ਪੋਲੀਟਿਕਸ ਕਰਕੇ ਪਾਕਿਸਤਾਨ ਦੇ ਅਗੇਂਸਟ ਬਲੇਮ ਗੇਮ ਕਰ ਰਹੇ ਨੇ। ਔਰ ਇਹ ਜਦੋਂ ਅਸੀਂ ਇਸ ਦੀ ਗੱਲ ਕਰਦੇ ਹਾਂ ਕਿ 3000 US ਸੋਲਜਰ ਹੁਣ ਅਮਰੀਕਾ ਨੇ ਭੇਜੇ ਨੇ ਵਾਪਸ US ਐਮਬੈਸੀ ਦੇ ਵਿੱਚੋਂ ਆਪਣੇ ਸਟਾਫ ਨੂੰ ਸੇਫਲੀ ਲਿਆਉਣ ਲਈ, ਨਾਲ ਦੀ ਨਾਲ ਤਾਲਿਬਾਨ ਦੇ ਅੱਗੇ ਵੀ ਉਹਨਾਂ ਨੇ ਹੱਥ ਜੋੜ ਕੇ ਗੁਜ਼ਾਰਿਸ਼ ਕੀਤੀ ਹੈ ਕਿ ਜੀ ਭਾਈ ਸਾਡਾ ਨਾ ਕੋਈ ਨੁਕਸਾਨ ਕਰੋ, ਗੁਆਂਢੀਆਂ ਦਾ ਭਾਵੇਂ ਤੁਸੀਂ ਘਰ ਫੂਕ ਦਿਓ ਪਰ ਸਾਨੂੰ ਜਿਹੜਾ ਉਹ ਮਹਿਫੂਜ਼ ਰੱਖੋ, ਅਸੀਂ ਤੁਹਾਡੇ। ਔਰ ਇਹ ਜਿਹੜਾ ਤਿੰਨੋਂ ਵਾਰਲॉर्ड्स ਦੀ ਗੱਲ, ਵਾਰਲॉर्ड्स ਕਾਬੁਲ ਰਜੀਮ ਵਾਓ ਟੂ ਫਾਈਟ ਆਊਟ, ਔਰ ਉਹਨਾਂ ਨੇ ਕਿਹਾ ਜੀ ਕਿ ਏਜਿੰਗ ਜਿਹੜੇ ਨੇ ਔਰ ਨਾਲ ਹੀ ਨਾਲ ਤਾਜ਼ਕਾਂ ਨੂੰ, ਹਜ਼ਾਰਿਆਂ ਨੂੰ, ਉਜ਼ਬੇਕਾਂ ਨੂੰ ਵੀ ਆਰਗੇਨਾਈਜ਼ ਕਰ ਰਹੇ ਨੇ। ਤੇ ਹੁਣ ਇਹਦੇ ਤੇ ਤਾਂ ਇਹੀ ਕਹਿ ਸਕਦੇ ਹਾਂ ਅਸੀਂ ਕਿ ਭਾਈ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ, ਹੁਣ ਇਹ ਵਿਚਾਰੇ ਤਾਂ ਕੀ ਲੜਨਗੇ, ਦਿਨ ਤਾਂ ਡੁੱਬ ਗਿਆ। ਹਾਂ, ਅਮਰੀਕਾ ਦੀ ਵੀ ਚੰਗੀ ਬਾਈਡਨ ਦੇ ਉੱਤੇ ਨਾ ਪੱਖੀ ਪ੍ਰਚਾਰ ਹੋ ਰਿਹਾ ਕਿ ਭਾਈ ਇਹਨੇ ਅਚਾਨਕ ਫੈਸਲਾ ਕਰ ਲਿਆ, ਕੱਢ ਲਿਆ। ਉਹ ਉਹਨਾਂ ਦੇ ਕਹਿ ਰਹੇ ਨੇ ਡੈਮੋਕ੍ਰੇਟ ਟਰੰਪ ਨੇ ਡੀਲ ਕੀਤੀ ਸੀ, ਪਰ ਹੁਣ ਈਵਨ ਬੋਰਿਸ ਜੌਨਸਨ ਦੇ ਉੱਤੇ ਵੀ UK ਦੇ ਵਿੱਚ ਖਾਸ ਤੌਰ ਤੇ ਜਿਹੜੀ ਲੇਬਰ ਪਾਰਟੀ ਦੀ ਸ਼ੈਡੋ ਮਿਨਿਸਟਰ ਹੁੰਦੀ, ਉੱਥੇ ਜਿੰਨਾ ਵੀ ਮਿਨਿਸਟਰ ਹੁੰਦਾ ਉਹਦੀ ਸ਼ੈਡੋ ਆਪੋਜੀਸ਼ਨ ਦੇ ਵਿੱਚ ਹੁੰਦੀ ਹੈ, ਔਰ ਉਹਨੇ ਇਹ ਕਿਹਾ ਕਿ ਵੀ ਆਲਰੇਡੀ ਹੁਣ ਜੇ ਇਹਨਾਂ ਨੇ ਆਪਣੇ 3000 ਸੋਲਜਰ ਭੇਜੇ ਨੇ ਤੇ UK ਨੇ ਵੀ ਆਪਣੇ 600 ਟਰੂਪਸ ਭੇਜੇ ਨੇ ਕਾਬੁਲ ਦੇ ਵਿੱਚ ਤਾਂ ਕਿ ਟੂ ਐਵੈਕੂਏਟ ਬ੍ਰਿਟਿਸ਼ ਨੈਸ਼ਨਲਸ ਐਂਡ ਫਾਰਮਰ ਅਫਗਾਨ ਸਟਾਫ। ਕੋਈ ਗੱਲ ਕੱਲੀ ਇਹਨਾਂ ਦੀ ਨਹੀਂ ਹੈ। ਹੁਣ ਮੈਂ ਅੰਦਾਜ਼ਾ ਲਾ ਰਿਹਾ ਸੀ ਕਿ ਵੀ ਜੇ ਕੱਲੇ ਬ੍ਰਿਟਨ ਦੇ ਹੀ 2000 ਤੋਂ ਜ਼ਿਆਦਾ ਇੰਟਰਪ੍ਰੇਟਰ ਜਿਨ੍ਹਾਂ ਨੇ ਇਹਨਾਂ ਲਈ ਕੰਮ ਕੀਤਾ ਜਾਂ ਇਹਨਾਂ ਦੇ ਮੁਖਬਰ ਨੇ ਉਹਨਾਂ ਨੂੰ ਵੀ ਨਾਲ ਲਿਆਣਾ ਤੇ ਉਹਨਾਂ ਦੀ ਤਾਂ ਥੋੜੀ ਫੌਜ ਸੀ। ਅਮਰੀਕਾ ਦੇ ਦਾ ਕਿੰਨਾ ਵੱਡਾ ਹੋਏਗਾ, ਉਹ ਵਿਚਾਰੇ ਸਾਰੇ ਮਾਰੇ ਜਾਣਗੇ, ਕਿਉਂਕਿ ਸ਼ਾਇਦ ਉਹ ਅਮਰੀਕਨਾਂ ਜਾਂ ਦੂਜਿਆਂ ਦਾ ਤਾਂ ਨੁਕਸਾਨ ਨਾ ਕਰਨ, ਪਰ ਜਿਹੜੇ ਆਪਣੇ ਲੋਕਾਂ ਦੇ ਖਿਲਾਫ ਇਹਨਾਂ ਦਾ ਸਾਥ ਦਿੰਦੇ ਰਹੇ ਨੇ ਉਹ ਨਿਸ਼ਾਨੇ ਤੇ ਹੋ ਸਕਦੇ ਨੇ। ਔਰ ਕੁੱਲ ਮਿਲਾ ਕੇ ਜਿਹੜਾ ਉਹ ਡਿਫੈਂਸ ਸੈਕਟਰੀ ਬੈਨ ਵਾਲਿਸ ਨੇ ਕਿਹਾ ਦਾ ਕੰਟਰੀ ਕੁਡ ਬੀ ਹੈਡਿੰਗ ਟੂਵਰਡਸ ਏ ਸਿਵਲ ਵਾਰ। ਇਹ UK ਵਾਲਿਆਂ ਦਾ ਪਾਰਟ ਹੈ ਔਰ UK ਗਵਰਨਮੈਂਟ ਹੈਜ਼ ਲਾਂਚਡ ਆਪਰੇਸ਼ਨ ਪਿਟਿੰਗ to help evacuate British nationals, former UK staff and others who are eligible to relocate to the UK। ਪਿਟੀ ਹੁੰਦੀ ਹੈ ਦਇਆ ਕਰਨਾ, ਰਹਿਮ ਕਰਨਾ, ਹੁਣ ਇਹਦਾ ਨਾਂ ਹੀ ਰਹਿਮ। ਔਰ ਮੇਰੇ ਖਿਆਲ ਹੈ ਗਲਾਂ 'ਚ ਵੀ ਉਹ ਚਿੱਟੇ ਝੰਡੇ ਪਾ ਕੇ ਤਾਲਿਬਾਨ ਨੂੰ ਵੀ ਕਹਿਣਗੇ ਰਹਿਮ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ 3000 ਤੋਂ ਜ਼ਿਆਦਾ ਬ੍ਰਿਟਿਸ਼ ਸਿਟੀਜ਼ਨ ਜਿਹੜੇ ਉੱਥੇ ਅੱਡ-ਅੱਡ ਰੋਲਸ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਕੱਢਿਆ ਜਾ ਰਿਹਾ ਕਿਉਂਕਿ 600 ਫੌਜੀ ਭੇਜੇ ਨੇ। About 2000 Afghan interpreters and other people we have an obligation to ਕਿ ਬਈ ਉਹ ਸਾਡੀ ਵਜ੍ਹਾ ਕਰਕੇ ਹੀ ਉਹ ਮਾਰੇ ਜਾ ਸਕਦੇ ਨੇ, ਉਹਨਾਂ ਨੂੰ ਵੀ ਅਸੀਂ ਕੱਢਣਾ। ਔਰ joining some 3000 who had already been taken out of the country। 3000 ਦੇ ਕਰੀਬ ਉਹ ਜਸੂਸ, ਮੁਖਬਰ, ਇੰਟਰਪ੍ਰੇਟਰ ਆਲਰੇਡੀ ਉਹਨਾਂ ਨੇ ਕੱਢੇ ਹੋਏ ਨੇ ਬਾਹਰ। ਸੋ ਇਹ ਹਾਲਤ ਤਾਂ ਫਿਕਰਮੰਦੀ ਵਾਲੀ ਹੈ। ਔਰ ਅਸੀਂ ਇਹ ਨਹੀਂ ਹੈ, ਅਸੀਂ ਕਿਉਂਕਿ ਇੰਡੀਆ ਦੇ ਰੋਲ ਨੂੰ ਜਦੋਂ ਐਕਸਪੋਜ਼ ਕਰਦੇ ਹਾਂ ਤਾਂ ਜ਼ਾਹਰ ਹੈ ਇੰਡੀਆ ਦਾ ਲੱਗਾ ਥੱਲਾ ਸਾਨੂੰ ਚੰਗਾ ਵੀ ਲੱਗਦਾ ਕਿ ਵੀ ਇਹਨਾਂ ਨੇ ਪਰ ਜਦੋਂ ਅਸੀਂ ਆਮ ਬੰਦਿਆਂ ਵੱਲ ਦੇਖਦੇ ਹਾਂ, ਜਿਹੜੀਆਂ ਉੱਥੋਂ ਕੁਝ ਔਰਤਾਂ ਕਾਬੁਲ ਚੋਂ, ਦੂਜੇ ਜਿਹੜੀ ਹਾਲ ਦੁਹਾਈ ਹੈ ਉਹਨਾਂ ਦਾ ਮੰਦ ਹਾਲੀ ਹੈ, ਬੱਚਿਆਂ ਦੀ ਇਹ ਤਰਸਯੋਗ ਹਾਲਤ ਹੈ। ਫੂਡ ਏਜੰਸੀ UN ਨੇ ਕਿਹਾ ਕਿ ਪ੍ਰੋਪਰ ਫੂਡ ਨਹੀਂ ਹੈ। ਔਰ ਇਹ ਨਹੀਂ ਹੈ ਕਿ ਕੋਈ ਡੈਲੀਬਰੇਟਲੀ ਜਦੋਂ ਵੀ ਕੋਈ ਇਸ ਕਿਸਮ ਦੀ ਜਿੱਥੇ ਜੰਗ ਚੱਲਦੀ ਹੈ ਜਾਂ ਜਿੱਥੇ ਪਤਾ ਹੀ ਨਹੀਂ ਹੈ ਕੌਣ ਕਿਸੇ ਦੇ ਨਾਲ ਹੈ, ਕੋਈ ਟ੍ਰੇਨਡ ਆਰਮੀ ਤਾਂ
ਨਾਲ ਤਾਂ ਲੜਾਈ ਨਹੀਂ ਹੈ ਤਾਲਿਬਾਨ ਦੇ, ਮਿਲੀਸ਼ੀਆ ਹੀ ਹੈ। ਔਰ ਉਹ ਕਿੱਥੋਂ ਆ ਗਏ, ਕਿੱਧਰ ਚਲੇ ਗਏ, ਉਹਨਾਂ 'ਚੋਂ ਕਿਸੇ ਨੇ ਨਿੱਜੀ ਜ਼ਿਆਦਤੀ ਕਰਤੀ। ਔਰ ਇਸ ਕਿਸਮ ਦੇ ਰੈਗਟੈਗ ਮਿਲੀਸ਼ੀਆ ਦੇ ਉੱਤੇ ਕੋਈ ਚੇਨ ਆਫ ਕਮਾਂਡ ਨਹੀਂ ਹੁੰਦੀ। ਜਿਹੜੀਆਂ ਫੌਜਾਂ ਚੇਨ ਆਫ ਕਮਾਂਡ ਥੱਲੇ, ਜਨਰਲ ਤੋਂ ਥੱਲੇ ਫੁੱਟ ਸੋਲਜਰ ਤੱਕ ਹੁੰਦੀਆਂ ਨੇ, ਉਹ ਕਿੰਨੀਆਂ ਜ਼ਿਆਦਤੀ ਕਰਦੀਆਂ ਨੇ। ਹੁਣ ਅਸੀਂ ਦੇਖਿਆ ਹਰ ਥਾਂ ਫੌਜੀ ਐਕਸ਼ਨ, ਤੇ ਇੱਥੇ ਤਾਂ ਕੋਈ ਪਤਾ ਨਹੀਂ ਹੈ ਕੌਣ ਇੰਡੀਵਿਜੂਅਲੀ ਕਰਕੇ ਕੀ ਕਰ ਰਿਹਾ। ਸੋ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ, ਦੁਆ ਹੀ ਕਰ ਸਕਦੇ ਹਾਂ ਕਿ ਅਮਨ ਉੱਥੇ ਪਰਤੇ ਔਰ ਲੋਕ ਜਿਹੜੇ ਨੇ ਉਹ ਆਪਣੀ ਕਿਸਮਤ ਦਾ ਫੈਸਲਾ ਆਪ ਕਰਨ, ਕੋਈ ਉਹਨਾਂ ਦੇ ਉੱਤੇ ਬਾਹਰਲੀ ਦਖਲ ਅੰਦਾਜ਼ੀ ਨਾ ਹੋਵੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।